ਅਮਰੀਕੀ ਇੰਤਖਾਬਾਤ ਵਿੱਚ ਪਾਕਿਸਤਾਨ ਸਮੇਤ ਦੂਜੇ ਮੁਸਲਮਾਨ ਮੁਲਕਾਂ ਦੇ ਰਿਕਾਰਡ ਉਮੀਦਵਾਰ ਕਾਮਯਾਬ ਹੋਏ। ਅਮਰੀਕਾ ਦੇ ਪਹਿਲੇ ਮੁਸਲਿਮ ਸੈਨੇਟਰ ਹੋਣ ਦਾ ਐਜ਼ਾਜ਼ ਤੁਰਕ ਨਯਾਦ ਡਾਕਟਰ ਮਹਿਮਦ ਔਜ਼ ਹਾਸਿਲ ਕਰ ਸਕਦੇ ਨੇ, ਜਦਕਿ ਤਾਲੀਮੀ ਬੋਰਡ ਲਈ ਚੁਣੀ ਜਾਣ ਵਾਲੀ ਅਲੀਸ਼ਾ ਦਾ ਤਾਲੁਕ ਪਾਕਿਸਤਾਨ ਨਾਲ ਹੈ। ਆਲਮੀ ਖਬਰ ਰਸਾਂ ਅਦਾਰੇ ਦੇ ਮੁਤਾਬਿਕ 150 ਮੁਸਲਿਮ ਉਮੀਦਵਾਰ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ 23 ਰਿਆਸਤਾਂ ਦੀ ਕਾਨੂੰਨ ਸਾਜ਼ ਅਸੈਂਬਲੀ ਲਈ 51 ਮੁਸਲਿਮ ਉਮੀਦਵਾਰ ਸਨ। 150 ਉਮੀਦਵਾਰਾਂ ਵਿੱਚੋਂ 83 ਉਮੀਦਵਾਰਾਂ ਦੀ ਜਿੱਤ ਹੋਈ। ਉਹਨਾਂ ਵਿੱਚੋਂ 45 ਉਮੀਦਵਾਰ ਕਾਨੂੰਨ ਸਾਜ਼ ਅਸੈਂਬਲੀਆਂ ਲਈ ਚੁਣੇ ਗਏ, ਜਦਕਿ ਬਾਕੀ ਮਕਾਮੀ ਹਕੂਮਤਾਂ ਲਈ ਚੁਣੇ ਗਏ। ਅਮਰੀਕਾ ਦੇ ਪਹਿਲੇ ਸੈਨੇਟਰ ਹੋਣ ਦਾ ਐਜ਼ਾਜ਼ ਤੁਰਕ ਨਯਾਦ ਡਾਕਟਰ ਮਹਿਮਦ ਔਜ਼ ਹਾਸਿਲ ਕਰ ਸਕਦੇ ਨੇ, ਜੋ ਕਿ ਮਸ਼ਹੂਰ ਟੀਵੀ ਐਂਕਰ ਵੀ ਨੇ। ਨਿਊ ਜਰਸੀ ਵਿੱਚ ਤਾਲੀਮੀ ਬੋਰਡ ਲਈ ਚੁਣੀ ਜਾਣ ਵਾਲੀ 21 ਸਾਲਾ ਅਲੀਸ਼ਾ ਖਾਨ ਦੇ ਮਾਪੇ ਕਰਾਚੀ ਤੋਂ ਅਮਰੀਕਾ ਸ਼ਿਫਟ ਹੋਏ ਸਨ। ਅਲੀਸ਼ਾ ਖਾਨ ਰਿਆਸਤੀ ਕਾਨੂੰਨ ਸਾਜ਼ ਅਸੈਂਬਲੀ ਲਈ ਚੁਣੀ ਜਾਣ ਵਾਲੀ ਸਭ ਤੋਂ ਘੱਟ ਉਮਰ ਵੀ ਨੇ। ਪਾਕਿਸਤਾਨੀ ਨਯਾਦ ਸਲਮਾਨ ਭੋਜਾਨੀ ਤੇ ਸੁਲੇਮਾਨ ਲਾਲਾਨੀ ਹੋਰਾਂ ਨੇ ਟੈਕਸਾਸ ਤੋਂ ਹੁਕਮਰਾਨ ਜਮਾਤ ਦੇ ਟਿਕਟਾਂ ਰਾਹੀਂ ਮੈਦਾਨ ਮਾਰਿਆ। ਇੰਜ ਹੀ ਕੋਲੋਰਾਡੋ ਰਿਆਸਤ ਦੇ ਸੈਨੇਟਰ ਪਾਕਿਸਤਾਨੀ ਨਯਾਦ ਸਊਦ ਅਨਵਰ ਵੀ ਨੇ। ਇੱਥੇ ਇਹ ਗੱਲ ਵੀ ਧਿਆਨੇ ਪਾਉਣ ਦੀ ਲੋੜ ਹੈ ਕਿ ਅਮੀਰ ਕਬੀਰ ਪਾਕਿਸਤਾਨੀ ਵਾਈਟ ਕਾਲਜ ਦੀ ਅਕਸਰੀਅਤ ਕਦਾਮਤ ਪ੍ਰਸਤ ਰਿਪਬਲਿਕਨਸ ਨਾਲ ਖੜੋਂਦੀ ਹੈ, ਜਦਕਿ ਮਾੜੇ ਬਲੂ ਕਾਲਜ ਦੀ ਗਾਲਬ ਅਕਸਰੀਅਤ ਹਮੇਸ਼ ਤੋਂ ਹੀ ਡੈਮੋਕ੍ਰੇਟਸ ਨਾਲ ਹੁੰਦੀ ਹੈ। ਅਮਰੀਕੀ ਸਿਆਸਤ ਵਿੱਚ ਪਾਕਿਸਤਾਨੀਆਂ ਦੇ ਮੁਤਹਰਕ ਹੋਣ ਨਾਲ ਇਮੀਗ੍ਰੇਸ਼ਨ ਦੇ ਮਸਲੇ ਮਸਾਇਲ ਹੱਲ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।